ਇਹ ਗਾਤਰੀ ਵਾਲੀ ਕਿਰਪਾਨ ਇਹ ਜੀ ਜਦੋਂ ਅਸੀਂ ਪਾ ਲੈਨੇ ਨਾ ਸਾਡੇ 5 ਕਕਾਰ ਕੱਕਾ ਲੱਗਦਾ ਜਿਹਦੇ ਪਹਿਲੋਂ ਸਿਰ ਤੇ ਵੀ ਨੇ ਸਿਰ ਚ ਨੇ ਤੇ ਇੱਕ ਆ ਕਸ਼ਹਿਰਾ ਇਹ 5 ਕਕਾਰ ਦੇ ਨਾਲ ਬਣਦੇ ਨੇ ਕਸ਼ਹਿਰੇ। ਅੱਛਾ ਸਹੀ ਕਸ਼ਹਿਰਾ ਵੀ ਜਦੋਂ ਇਸ਼ਨਾਨ ਕਰਨਾ ਹੈ ਹਾਂਜੀ ਇੱਕ ਪੌਂਚਾ ਲਾ ਕੇ ਦੂਜਾ ਫੇਰ ਪਾਣਾ ਹੈ ਦੋਵੇਂ ਨਹੀਂ ਕੱਢਣੇ ਕੱਢਣੇ। ਛੱਡ ਦੇਣਾ ਅੱਛਾ ਦੋਨੇ ਨਹੀਂ ਕੱਢਣੇ ਨਾ ਨਾ ਅੱਛਾ ਇੱਕ ਲਾ ਕੇ ਫਿਰ ਦੂਜਾ ਪਾ ਲੈਣਾ ਹੈ। ਇੱਕ ਹੋਰ ਵੱਡੀ ਖਾਸੀਅਤ ਹੈ ਨਾ ਹਾਂਜੀ ਇਹ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਦੁਨੀਆ ਤੋਂ ਤੁਰ ਜਾਂਦਾ ਹੈ ਹਾਂਜੀ ਉਹ ਅਸੀਂ ਉਹਦੇ ਮਰੇ ਪਏ ਦੇ ਵੀ ਨਹੀਂ ਲਾਣੇ ਇਹ। ਅੰਮ੍ਰਿਤ ਕੀ ਚੀਜ਼ ਹੁੰਦੀ ਹੈ ਇਹਦੇ ਬਾਰੇ ਦੱਸੋ ਥੋੜਾ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਅੰਮ੍ਰਿਤ 1699 ਵਿਸਾਖੀ ਵਾਲੇ ਦਿਨ ਹਾਂਜੀ ਉਦੋਂ ਵਿਸਾਖੀ ਸੀ 30 ਅਪ੍ਰੈਲ ਦੀ ਅੱਛਾ ਉਦੋਂ ਮੁੜ ਕੇ ਨਹੀਂ ਆਈ 30 ਅਪ੍ਰੈਲ ਦੀ ਹੁਣ 13-14 ਅਪ੍ਰੈਲ ਦੀ ਆਉਂਦੀ ਹੈ। ਅੱਛਾ ਹਾਂਜੀ ਉਹ 1699 ਦੀ ਵਿਸਾਖੀ ਜਿਹੜੀ 30 ਅਪ੍ਰੈਲ ਦੀ ਸੀ ਹਾਂਜੀ ਸਾਡੇ ਉਧਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਸਾਡਾ ਅਨੰਦਪੁਰ ਸਾਹਿਬ ਅੱਛਾ ਵੀ ਅਗਾਂਹ ਵਾਸਤੇ ਜਿਹੜਾ ਅੰਮ੍ਰਿਤ ਹੈ ਨਾ ਹਾਂਜੀ ਇਹ ਛਕਾਣਗੇ ਤੇ 5 ਪਿਆਰੇ ਛਕਾ ਸਕਣਗੇ ਤਿਆਰ ਕਰਕੇ ਕੱਲਾ ਬੰਦਾ ਨਹੀਂ। ਅੱਛਾ ਉਹ ਪੰਜੇ ਜਿਹੜੇ ਨੇ ਪੰਜੇ ਇੱਕ ਇੱਕ ਬਾਣੀ ਪੜ੍ਹਦੇ ਨੇ 5 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ। ਅੱਛਾ ਉਹਨਾਂ ਨੂੰ ਛਕਾਣ ਤੋਂ ਬਾਅਦ ਫਿਰ ਉਹਨਾਂ ਨੇ ਆਖਿਆ ਵੀ ਤੁਸੀਂ ਹੁਣ ਇੰਜ ਕਰੋ ਇਹਨਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਨਾਂ ਸੀ ਗੋਬਿੰਦ ਰਾਏ। ਅੱਛਾ ਉਹਨਾਂ ਨੇ ਆਖਿਆ ਵੀ ਤੁਸੀਂ ਤੇ ਖੱਤਰੀ ਜਿਹੜਾ ਫਿਰ ਇਹਨੇ ਨਾਂ ਬਦਲੇ ਇਹ ਜਿਹੜਾ ਸਿੰਘ ਨਾਂ ਹੈ ਨਾ ਹਾਂਜੀ ਇਹ ਉਦੋਂ ਲੱਗਣ ਲੱਗਾ ਪਹਿਲੋਂ ਸਿੰਘ ਨਾਂ ਨਹੀਂ ਸੀ ਹੁੰਦਾ। ਸਟੇਜ ਦੇ ਉੱਤੇ ਆਏ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਉਹਨਾਂ ਨੇ ਫਿਰ ਜਿਹੜੀ ਤਲਵਾਰ ਸੀ ਨਾ ਉਹਨਾਂ ਕੋਲ ਵੱਡੀ ਤਲਵਾਰ ਜਿਵੇਂ ਤੁਹਾਨੂੰ ਅੱਗੇ ਵਿਖਾਈ ਹੈ ਹਾਂਜੀ ਉਹਨਾਂ ਨੇ ਮਿਆਨ ਦੇ ਵਿੱਚੋਂ ਕੱਢ ਕੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ। ਅੱਛਾ ਉੱਥੇ ਇੱਕ ਟਾਈਮ ਸਾਰਿਆਂ ਦੇ ਨੀਵੀਂ ਪੈ ਗਈ ਤੇ ਕਿਹੜਾ ਵੀ ਸਿਰ ਇਹ ਦੇ ਸਿਰ ਕੌਣ ਦਾ ਹੈ। ਫਿਰ ਜਦੋਂ ਉਹਨਾਂ ਦੂਜੀ ਆਵਾਜ਼ ਮਾਰੀ ਫਿਰ ਵੀ ਕੋਈ ਨਾ ਉੱਠਿਆ ਤੀਜੀ ਆਵਾਜ਼ ਮਾਰੀ ਜਦੋਂ ਲਾਹੌਰ ਦਾ ਖੱਤਰੀ ਅੱਛਾ ਭਾਈ ਦਇਆ ਸਿੰਘ ਉਹ ਸਭ ਤੋਂ ਪਹਿਲਾਂ ਗਿਆ ਉੱਠ ਕੇ ਉਹਨੇ ਕਿਹਾ ਜੀ ਮੇਰਾ ਸਿਰ ਹਾਜ਼ਰ ਹੈ। ਗੁਰੂ ਗੋਬਿੰਦ ਸਿੰਘ ਜੀ ਆਖਣ ਲੱਗੇ ਮੈਂ ਸਿਰ ਵੱਢਣਾ ਹੈ। ਮੈਂ ਤੇ ਆਖੇ ਪਤਾ ਨਹੀਂ ਖੋਰੇ ਉਂਝ ਹੀ ਕਰਦਾ ਹੈ ਮੈਂ ਸਿਰ ਵੱਢਣਾ ਹੈ। ਉਹ ਆਂਦਾ ਜੀ ਪਹਿਲਾਂ ਮੈਂ ਮਾਫੀ ਮੰਗਦਾ ਮੈਂ ਪਹਿਲੀ ਆਵਾਜ਼ ਨਹੀਂ ਉੱਠਿਆ ਮੈਂ ਤੀਜੀ ਆਵਾਜ਼ ਤੇ ਆਇਆ ਤੁਹਾਡੇ ਕੋਲ ਤੇ ਸਿਰ ਵੀ ਤੁਹਾਡਾ ਤੇ ਵੱਢਣ ਵਾਲੇ ਵੀ ਤੁਸੀਂ ਸਾਡੇ ਤੇ ਚੱਲਣ ਦੇ ਨੇ ਕੋਈ ਵੱਢੋ ਮੈਂ ਹਾਜ਼ਰ ਹਾਂ। ਅੱਛਾ ਉਹਨਾਂ ਨੇ ਉਹਦਾ ਸਿਰ ਧੜ ਤੋਂ ਅੱਡ ਕਰ ਦਿੱਤਾ। अस्सलाम वालेकुम सत श्री अकाल आदाब दोस्तों जिस तरह कि ਤੁਹਾਨੂੰ ਪਤਾ ਸਭ ਦਾ ਪੰਜਾਬ ਦੀ ਟੀਮ ਨੇ ਹਿੰਦੁਸਤਾਨ ਤੋਂ ਆਏ ਹਰ ਬਰਾਦਰੀ ਦੇ ਬਜ਼ੁਰਗਾਂ ਨੂੰ ਉਹਨਾਂ ਦਾ ਪਿੰਡ ਵਿਖਾਇਆ ਪਿੰਡ ਦੇ ਉਸ ਘਰ ਨੂੰ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਦਿਖਾਇਆ ਤੇ ਹੁਣ ਅਸੀਂ ਪੁੱਛਣ ਜਾ ਰਹੇ ਹਾਂ ਜੀ ਬਜ਼ੁਰਗਾਂ ਦੇ ਕੋਲੋਂ ਸਿੱਖਾਂ ਦੀਆਂ 5 ਨਿਸ਼ਾਨੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ। ਇਸ ਵੀਡੀਓ ਦੇ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਫੋਲਣ ਦੀ ਕੋਸ਼ਿਸ਼ ਕਰਾਂਗੇ ਕਿ ਪੁੱਛਾਂਗੇ ਕਿ ਅੰਮ੍ਰਿਤਧਾਰੀ ਸਿੱਖ ਕਿਹਨੂੰ ਕਿਹਾ ਜਾਂਦਾ ਹੈ ਤੇ ਉਹਦਾ ਆਗਾਜ਼ ਕਿਸ ਤਰ੍ਹਾਂ ਹੋਇਆ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਇਹਨਾਂ ਦੇ ਨਾਲ। ਇਹ ਤੇ ਦਿਖਾਈ ਨਹੀਂ ਹੈ ਇਹ ਵੈਸੇ ਨਾ ਰਾਣਾ ਸਾਹਿਬ ਕਿ ਤੁਹਾਨੂੰ ਦੱਸਦੇ ਆ ਜਿਹੜੀ ਸਾਡੀ ਸਿੱਖ ਦੀ ਮਰਿਆਦਾ ਹੈ ਨਾ ਹਾਂਜੀ ਅਸੀਂ ਕੱਢ ਨਹੀਂ ਦਿੰਨੀ ਪਰ ਸਾਨੂੰ ਹੁਣ ਅਸੀਂ ਤੁਹਾਨੂੰ ਵਿਖਾਵਾਂਗੇ ਨਹੀਂ ਬਸ ਵੇਖਣ ਵਾਸਤੇ ਕਰਨੀ ਨਹੀਂ ਤੇ ਅੱਖਾਂ ਜੀ ਫੜਾ ਰਿਆਂ ਕੋਈ ਹੋਰ ਨਹੀਂ ਕੱਢਣੀ ਆ ਇਹ ਅੰਦਰ ਕੱਢੋ ਉਦੋਂ ਜਦੋਂ ਤੁਹਾਡੀ ਜਦੋਂ ਅਸੀਂ ਇਹ ਵਰਤਣਾ ਇਹਨੂੰ ਆ ਇਸਤੇਮਾਲ ਲਓਗੇ ਜੀ ਅੱਛਾ ਇਹ ਲਓ ਕਿ ਬਸ ਜਦੋਂ ਕੋਈ ਬੰਦਾ ਆਕੜਦਾ ਜਾਂ ਉਹਨਾਂ ਪਰਾਂ ਕਰਦਾ ਫਿਰ ਲੈਣ ਕੱਢ ਲਓ ਅੱਛਾ ਉਹਨਾਂ ਤੇ ਨਿਕਲ ਗਈ। ਵਾਹ ਜੀ ਵਾਹ ਇਹ ਸਪੈਸ਼ਲ ਬਣੀ ਹੋਈ ਹੈ ਹਾਂਜੀ ਸਪੈਸ਼ਲ ਇਹਦੇ ਬਾਅਦ ਅੱਛਾ ਬਜ਼ੁਰਗੋ ਕੋਈ ਨਹੀਂ ਤੁਸੀਂ ਯਾਦ ਕਰ ਲਓ ਯਾਦ ਕਰਨਾ ਮੈਂ ਇਹ ਇੱਕ ਤੇ ਤੁਹਾਡਾ ਸਿੱਖਾਂ ਦਾ ਇੱਕ ਹੈ ਤੁਹਾਡਾ ਜਿਹੜਾ ਨਿਸ਼ਾਨੀ ਹੈ ਹਾਂਜੀ ਹੋਰ ਕਿਹੜੀਆਂ 5 ਨਿਸ਼ਾਨੀਆਂ ਹੁੰਦੀਆਂ ਚਾਰ ਇਹਨੇ ਸਣੇ 5 ਹੋਣੇ ਪੱਗ ਦੱਸੋ ਜੀ ਅੱਛਾ ਇਹ ਕਿਰਪਾਨ ਹੈ ਹਾਂਜੀ ਵਾਹ ਜੀ ਵਾਹ ਇਹ ਗਾਤਰੀ ਵਾਲੀ ਕਿਰਪਾਨ ਇਹ ਜੀ ਜਦੋਂ ਅਸੀਂ ਪਾ ਲੈਨੇ ਨਾ ਸਾਡੇ 5 ਕਕਾਰ ਕੱਕਾ ਲੱਗਦਾ ਜਿਹਦੇ ਪਹਿਲੋਂ ਅੱਛਾ ਇੱਕ ਸਿਰ ਤੇ ਵੀ ਨੇ ਸਿਰ ਚ ਨੇ ਤੇ ਇੱਕ ਆ ਕਸ਼ਹਿਰਾ ਇਹ 5 ਕਕਾਰ ਦੇ ਨਾਲ ਬਣਦੇ ਨੇ ਕਸ਼ਹਿਰੇ। ਅੱਛਾ ਸਹੀ ਕਸ਼ਹਿਰਾ ਵੀ ਜਦੋਂ ਇਸ਼ਨਾਨ ਕਰਨਾ ਹੈ ਹਾਂਜੀ ਇੱਕ ਪੌਂਚਾ ਲਾ ਕੇ ਦੂਜਾ ਫੇਰ ਪਾਣਾ ਹੈ ਦੋਵੇਂ ਨਹੀਂ ਕੱਢਣੇ। ਛੱਡ ਦੇਣਾ ਅੱਛਾ ਦੋਨੇ ਨਹੀਂ ਕੱਢਣੇ ਨਾ ਨਾ ਅੱਛਾ ਇੱਕ ਲਾ ਕੇ ਫਿਰ ਦੂਜਾ ਪਾ ਲੈਣਾ ਹੈ। ਇੱਕ ਹੋਰ ਵੱਡੀ ਖਾਸੀਅਤ ਹੈ ਨਾ ਹਾਂਜੀ ਇਹ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਦੁਨੀਆ ਤੋਂ ਤੁਰ ਜਾਂਦਾ ਹੈ ਹਾਂਜੀ ਉਹ ਅਸੀਂ ਉਹਦੇ ਮਰੇ ਪਏ ਦੇ ਵੀ ਨਹੀਂ ਲਾਣੇ ਇਹ। ਅੱਛਾ ਇਹ ਚੀਜ਼ ਨਹੀਂ ਲਾਉਣੀ ਇਹ ਸੰਸਕਾਰ ਕਰਨਾ ਜਿਹਨੂੰ ਕਿ ਆਮ ਤੁਹਾਨੂੰ ਦੱਸਦੇ ਨੇ ਵੀ ਅਸੀਂ ਸੰਸਕਾਰ ਕਰਨੇ ਸਾੜਨੇ ਲੱਕੜਾਂ 'ਚ ਇਹ ਸਾਰਾ ਕੁਝ ਕੰਘਾ ਹਾਂਜੀ ਕੜਾ ਹਾਂ ਕਿਰਪਾਨ ਹੂੰ ਕਛਹਿਰਾ ਅੱਛਾ ਤੇ ਕੇਸ ਇਹ ਸਾਡੇ ਜਿਹੜੇ ਨੇ 5 ਰਹਿਤਾਂ ਨੇ ਜਿਹੜੀਆਂ ਕਿ ਸਾਨੂੰ
ਹਰ ਟਾਈਮ ਜਿੰਨਾ ਚਿਰ ਅਸੀਂ ਜਾਉਣਾ ਹੈ ਹੂੰ ਇਹ ਸਾਡੇ ਨਾਲ ਰਹਿੰਦੀਆਂ ਨੇ। ਅੱਛਾ ਤੇ ਅਸੀਂ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈ ਅੱਛਾ ਉਦੋਂ ਅਸੀਂ ਨਾਲ ਹੀ ਇਹਨਾਂ ਦਾ ਸੰਸਕਾਰ ਕਰਨੇ ਆ। ਉਸ ਤੋਂ ਬਾਅਦ ਫਿਰ ਅਸੀਂ ਫੁੱਲ ਝੋਕਨੇ ਆ। ਅਸੀਂ ਜਿਹੜੀਆਂ ਮੋਟੀਆਂ ਹੱਡੀਆਂ ਜਿਹਨੂੰ ਤੁਹਾਨੂੰ ਪੰਜਾਬੀ ਹਾਂਜੀ। ਦੱਸੀਏ ਉਹਦੇ ਵਿੱਚੋਂ ਫਿਰ ਸਾਨੂੰ ਕੜਾ ਵੀ ਲੱਭ ਜਾਂਦਾ ਹੈ ਅੱਛਾ ਤੇ ਇਹ ਕਿਰਪਾਨ ਵੀ ਲੱਭ ਜਾਂਦੀ ਹੈ। ਅੱਛਾ ਇਹ ਫਿਰ ਅਸੀਂ ਜਿੱਥੇ ਜਿਹੜੇ ਸਾਡੇ ਉੱਤੇ ਗੁਰਦੁਆਰਾ ਸਾਹਿਬ ਬਣੇ ਨੇ ਦਰਿਆਵਾਂ ਦੇ ਕੰਢਿਆਂ ਤੇ ਨਹਿਰਾਂ ਦੇ ਵੱਡੀਆਂ ਦੇ ਕੰਢਿਆਂ ਤੇ ਹਾਂਜੀ ਉਹ ਫਿਰ ਅਸੀਂ ਉਹਦੇ ਉੱਥੇ ਫਿਰ ਨਾਲ ਹੀ ਉੱਥੇ ਵਿੱਚ ਪ੍ਰਵਾਹ ਕਰ ਆਉਣੇ ਆ। ਅੱਛਾ ਅੱਛਾ ਬਾਕੀ ਦੀ ਜਿਹੜੀ ਸਾਡੀ ਹੁੰਦੀ ਹੈ ਸਵਾਹ ਕਹਿ ਲਓ ਰਾਖ ਕਹਿ ਲਓ ਬਚੀ ਹੁੰਦੀ ਹੈ ਉਹਨੂੰ ਫਿਰ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਹੂੰਝ ਕੇ ਪਾ ਕੇ ਬੋਰੀ 'ਚ ਅੱਛਾ ਤੇ ਫਿਰ ਅਸੀਂ ਕੋਈ ਜਿਹੜੀ ਸਾਡੇ ਨੇੜੇ ਨਹਿਰ ਵਗਦੀ ਹੁੰਦੀ ਹੈ ਕੋਈ ਅੱਛਾ ਜਾਂ ਕੋਈ ਦਰਿਆ ਵਗਦਾ ਕਿ ਜਿਵੇਂ ਇਲਾਕਿਆਂ 'ਚ ਬੈਠੇ ਲੋਕ ਉਹ ਫਿਰ ਅਸੀਂ ਉੱਥੇ ਪਾ ਕੇ ਆਉਣੇ। ਅੱਛਾ ਅਸੀਂ ਉਹ ਇਹਦਾ ਮਤਲਬ ਹੈ ਇਹ ਜ਼ਿੰਦਗੀ ਭਰ ਦੇ ਨਾਲ ਮਰਨ ਤੋਂ ਬਾਅਦ ਵੀ ਤੁਹਾਡੇ ਨਾਲ ਬਿਲਕੁਲ ਜੀ ਬੰਦਾ ਮਰੇ ਪਏ ਦਾ ਵੀ ਨਹੀਂ ਲਾਉਣਾ। ਇਹ ਅੰਮ੍ਰਿਤ ਚੱਖੀ ਦਾ ਹੁੰਦਾ ਜਦੋਂ ਉਸ ਤੋਂ ਬਾਅਦ ਇੱਕ ਹੋਰ ਅੰਮ੍ਰਿਤ ਕੀ ਚੀਜ਼ ਹੁੰਦੀ ਹੈ ਇਹਦੇ ਬਾਰੇ ਦੱਸੋ ਥੋੜਾ। ਇੱਕ ਮਿੰਟ ਮੈਂ ਤੁਹਾਨੂੰ ਦੱਸਦਾ। ਅੰਮ੍ਰਿਤ 1699 ਵਿਸਾਖੀ ਵਾਲੇ ਦਿਨ ਹਾਂਜੀ ਉਦੋਂ ਵਿਸਾਖੀ ਸੀ 30 ਅਪ੍ਰੈਲ ਦੀ। ਅੱਛਾ ਉਦੋਂ ਮੁੜ ਕੇ ਨਹੀਂ ਆਈ 30 ਅਪ੍ਰੈਲ ਦੀ। ਹੁਣ 13-14 ਅਪ੍ਰੈਲ ਦੀ ਆਉਂਦੀ ਹੈ। ਅੱਛਾ ਹਾਂਜੀ ਉਹ 1699 ਦੀ ਵਿਸਾਖੀ ਜਿਹੜੀ 30 ਅਪ੍ਰੈਲ ਦੀ ਸੀ ਹਾਂਜੀ ਸਾਡੇ ਉਧਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਸਾਡਾ ਅਨੰਦਪੁਰ ਸਾਹਿਬ। ਅੱਛਾ ਉੱਥੇ ਸਾਡੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ 10ਵੀਂ ਥਾਂ ਤੇ ਗੱਦੀ ਨਸ਼ੀਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਉਹ ਸਨ ਤੇ ਉਹਨਾਂ ਉੱਥੇ ਸਿੱਖ ਸੰਗਤਾਂ ਨੂੰ ਨਾ ਸਣੇ ਘੱਲੇ। ਉਦੋਂ ਚਿੱਠੀਆਂ ਹੁੰਦੀਆਂ ਸਨ ਜਾਂ ਸਿੰਘਾਂ ਨੂੰ ਘੱਲਦੇ ਨੇ ਸਨ। ਹਾਂਜੀ ਉੱਥੇ ਉਹਨਾਂ ਨੂੰ ਸੱਦਿਆ ਵੀ ਇੱਥੇ ਆਓ ਵੀ ਤੁਹਾਨੂੰ ਕੋਈ ਚੀਜ਼ ਵੰਡਣੀ ਹੈ। ਉੱਥੇ 80,000 ਦਾ ਇਤਿਹਾਸਕਾਰ ਦੱਸਦੇ ਨੇ ਵੀ ਇਕੱਠ ਹੋਇਆ ਸੀ। ਅੱਛਾ 80,000 ਦਾ ਇਕੱਠ ਹੋਇਆ ਤੇ ਜਦੋਂ ਐ ਪੰਡਾਲ ਲੱਗਾ ਸੀ ਹਾਂਜੀ ਤੇ ਉਹ ਫਿਰ ਜਦੋਂ ਸਟੇਜ ਦੇ ਉੱਤੇ ਆਏ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਉਹਨਾਂ ਨੇ ਫਿਰ ਜਿਹੜੀ ਤਲਵਾਰ ਸੀ ਨਾ ਉਹਨਾਂ ਕੋਲ ਵੱਡੀ ਤਲਵਾਰ ਜਿਵੇਂ ਤੁਹਾਨੂੰ ਅੱਗੇ ਵਿਖਾਈ ਹੈ ਹਾਂਜੀ ਉਹਨਾਂ ਨੇ ਮਿਆਨ ਦੇ ਵਿੱਚੋਂ ਕੱਢ ਕੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ। ਅੱਛਾ ਉੱਥੇ ਇੱਕ ਟਾਈਮ ਸਾਰਿਆਂ ਦੇ ਨੀਵੀਂ ਪੈ ਗਈ ਤੇ ਕਿਹੜਾ ਵੀ ਸਿਰ ਇਹ ਦੇ ਸਿਰ ਕੌਣ ਦੇ। ਫਿਰ ਜਦੋਂ ਉਹਨਾਂ ਦੋ ਜੀ ਆਵਾਜ਼ ਮਾਰੀ ਫਿਰ ਵੀ ਕੋਈ ਨਾ ਉੱਠਿਆ। ਤੀਜੀ ਆਵਾਜ਼ ਮਾਰੀ ਜਦੋਂ ਲਾਹੌਰ ਦਾ ਖੱਤਰੀ ਅੱਛਾ ਭਾਈ ਦਇਆ ਸਿੰਘ ਉਹ ਸਭ ਤੋਂ ਪਹਿਲਾਂ ਗਿਆ ਉੱਠ ਕੇ। ਉਹਨੇ ਕਿਹਾ ਜੀ ਮੇਰਾ ਸਿਰ ਹਾਜ਼ਰ ਹੈ। ਗੁਰੂ ਗੋਬਿੰਦ ਸਿੰਘ ਜੀ ਆਖਣ ਲੱਗੇ ਮੈਂ ਸਿਰ ਵੱਢਣਾ ਹੈ। ਮੈਂ ਤੇ ਆਖੇ ਪਤਾ ਨਹੀਂ ਖੋਰੇ ਉਂਝ ਹੀ ਕਰਦਾ ਹੈ ਮੈਂ ਸਿਰ ਵੱਢਣਾ ਹੈ। ਉਹ ਆਂਦਾ ਜੀ ਪਹਿਲਾਂ ਮੈਂ ਮਾਫੀ ਮੰਗਦਾ ਮੈਂ ਪਹਿਲੀ ਆਵਾਜ਼ ਨਹੀਂ ਉੱਠਿਆ ਮੈਂ ਤੀਜੀ ਆਵਾਜ਼ ਤੇ ਆਇਆ ਤੁਹਾਡੇ ਕੋਲ ਤੇ ਸਿਰ ਵੀ ਤੁਹਾਡਾ ਤੇ ਵੱਢਣ ਵਾਲੇ ਵੀ ਤੁਸੀਂ ਸਾਡੇ ਤੇ ਚੱਲਣਾ ਤੇ ਨਹੀਂ ਕੋਈ ਵੱਢੋ ਮੈਂ ਹਾਜ਼ਰ ਹਾਂ। ਅੱਛਾ ਉਹਨਾਂ ਨੇ ਉਹਦਾ ਸਿਰ ਧੜ ਤੋਂ ਅੱਡ ਕਰ ਦਿੱਤਾ। ਅੱਛਾ ਇਸ ਤਰ੍ਹਾਂ ਵਾਰੀ-ਵਾਰੀ 5 ਸਿੰਘ ਸਿਰ ਉਹਨਾਂ ਨੇ ਮੰਗੇ। ਇੱਕ ਹੋਰ ਚਾਹੀਦਾ ਇੱਕ ਹੋਰ ਚਾਹੀਦਾ। ਉਹ 5 ਸਿਰ ਜਿਹੜੇ ਸਨ ਉਹਨਾਂ ਨੇ ਲੈ ਕੇ ਫਿਰ ਉੱਥੇ ਸਤਲੁਜ ਦਰਿਆ ਉੱਥੇ ਕੋਲ ਵਗਦਾ ਹਾਂਜੀ ਉਹਦਾ ਪਾਣੀ ਮੰਗਾ ਕੇ ਤੇ ਉਹਦੇ ਵਿੱਚ ਇੱਕ ਖੰਡਾ ਹੁੰਦਾ ਇਸ ਟਾਈਮ ਸਾਡੇ ਕੋਲ ਨਹੀਂ ਤੁਹਾਨੂੰ ਵਿਖਾ ਦਿਆਂਗੇ ਕਿਤੇ। ਅੱਛਾ ਉਹ ਖੰਡਾ ਜਿਹੜਾ ਸੀ ਨਾ ਉਹਦੇ 'ਚ ਫਿਰ ਜਿਹੜੀ ਬਾਣੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਉਦੋਂ ਤੱਕ 10ਵੇਂ ਜਾਮੇ ਤੱਕ ਜਿਹੜੇ ਗੁਰੂਆਂ ਨੇ ਕੀਤੀਆਂ ਨੇ ਨਾ ਹਾਂਜੀ ਉਹਦੇ ਜੇ 5 ਬਾਣੀਆਂ ਜਿਹੜੀਆਂ ਨੇ ਉਹ ਅਸੀਂ ਹੁਣ ਵੀ ਸਵੇਰੇ ਸ਼ਾਮ ਅਸੀਂ ਉਹ ਪੜ੍ਹਨੇ ਸਾਨੂੰ ਹਦਾਇਤ ਹੈ। ਅੱਛਾ 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 ਤੇ ਉਹ 5 ਬਾਣੀਆਂ ਪੜ੍ਹ ਕੇ ਤੇ ਉਹ ਅੰਮ੍ਰਿਤ ਤਿਆਰ ਕਰ ਰਹੇ ਸਨ। ਤੇ ਜਿਹੜੇ ਉਹਨਾਂ ਦੇ ਮਹਿਲ ਸਨ ਯਾਨੀ ਕਿ ਉਹਨਾਂ ਦੇ ਘਰ ਵਾਲੀ ਹਾਂਜੀ ਮਾਤਾ ਸਾਹਿਬ ਕੌਰ ਉਹ ਫਿਰ ਆਏ ਪਤਾਸਿਆਂ ਦੀ ਝੋਲੀ ਉਹਨਾਂ ਨੇ ਭਰ ਕੇ ਲੈਂਦੀ। ਵੱਡਾ ਸਾਰਾ ਬਾਟਾ ਸੀ ਨਾ ਉਸ 'ਚ ਤਿਆਰ ਕੀਤਾ ਸੀ। ਉਹਨਾਂ ਨੇ ਉਹ ਜਿਹੜਾ ਸੀ ਨਾ ਪਤਾਸੇ ਉਹਦੇ ਵਿੱਚ ਪਾਏ ਬਾਟੇ ਦੇ। ਅੱਛਾ ਤੇ ਗੁਰੂ ਸਾਹਿਬ ਆਖਣ ਲੱਗੇ ਵੀ ਇਹਦੀ ਵੀ ਇੱਕ ਜਿੱਥੇ ਅੰਮ੍ਰਿਤ ਦੀ ਸ਼ਕਤੀ ਇੰਨੀ ਹੈ ਤੇਜ਼ ਸੀ ਨਾ ਇੰਨਾ ਇਹ ਜੋਸ਼ ਵਾਲਾ ਸੀ ਇਹਦੇ 'ਚ ਮਿਠਾਸ ਵੀ ਜ਼ਰੂਰੀ ਸੀ। ਇਹ ਤੁਸੀਂ ਵਧੀਆ ਕੰਮ ਕੀਤਾ ਹੈ। ਉਹਨਾਂ ਫਿਰ ਪੰਜਾਂ ਨੂੰ ਦੁਬਾਰੇ ਉਹਨਾਂ ਦੇ ਸਿਰ ਨਾਲ ਫਿਰ ਜੋੜੇ। ਅੱਛਾ ਉਹ ਵੀ ਤੁਹਾਨੂੰ ਮੈਂ ਦੱਸਦਾ ਕਿਉਂ ਵੱਡੇ ਕਿਉਂ। ਉਹ ਸਿਰ ਨਾਲ ਜੋੜੇ ਸਿਰ ਜੋੜ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਨੂੰ ਜਿਵੇਂ ਹੁਣ ਇਹਨਾਂ ਨੇ ਆ ਬਾਣੇ ਪਾਏ ਨੇ ਬਾਬਿਆਂ ਨੇ ਚੋਲੇ ਲੰਮੇ ਹਾਂਜੀ ਉਸ ਤਰ੍ਹਾਂ ਦੇ ਪਵਾਏ ਤੇ ਆ ਗਾਤਰੇ ਕਿਰਪਾਨ ਕੜਾ ਕਸ਼ਹਿਰਾ ਕੰਗਾ ਜਿਹੜਾ ਸਾਰਾ ਕੁਝ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਉਹਨਾਂ ਨੇ ਖਿਤਾਬ ਦਿੱਤਾ ਕਿ ਇਹ ਮੇਰੇ 5 ਪਿਆਰੇ ਨੇ। ਅੱਛਾ 5 ਪਿਆਰੇ ਨੇ 5 ਪਿਆਰੇ ਜਿਨ੍ਹਾਂ ਨੂੰ ਕਿ ਉਹਨਾਂ ਨੇ ਆਪਣੇ ਪੁੱਤਰਾਂ ਨਾਲੋਂ ਵੀ ਜ਼ਿਆਦਾ ਪਿਆਰੇ ਸਮਝਿਆ। ਵਾਹ ਜੀ ਵਾਹ ਤੇ ਅਗਾਂਹ ਵਾਸਤੇ ਜਿਹੜੀ ਸੀ ਨਾ ਪਾਵਰ ਉਹ ਵੀ ਉਹਨਾਂ ਨੂੰ ਦੇ ਦਿੱਤੀ ਅੱਛਾ ਵੀ ਅਗਾਂਹ ਵਾਸਤੇ ਜਿਹੜਾ ਅੰਮ੍ਰਿਤ ਹੈ ਨਾ ਹਾਂਜੀ ਇਹ ਛਕਾਣਗੇ ਤੇ 5 ਪਿਆਰੇ ਛਕਾ ਸਕਣਗੇ ਤਿਆਰ ਕਰਕੇ ਕੱਲਾ ਬੰਦਾ ਨਹੀਂ।
ਅੱਛਾ ਉਹ ਪੰਜੇ ਜਿਹੜੇ ਨੇ ਪੰਜੇ ਇੱਕ ਇੱਕ ਬਾਣੀ ਪੜ੍ਹਦੇ ਨੇ, 5 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ। ਅੱਛਾ ਅੱਛਾ ਉਹਨਾਂ ਨੂੰ ਛਕਾਉਣ ਤੋਂ ਬਾਅਦ ਫਿਰ ਉਹਨਾਂ ਨੇ ਆਖਿਆ ਵੀ ਤੁਸੀਂ ਹੁਣ ਇੰਜ ਕਰੋ, ਇਹਨਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਨਾਂ ਸੀ ਗੋਬਿੰਦ ਰਾਏ। ਅੱਛਾ 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 ਉਹਨਾਂ ਨੇ ਆਖਿਆ ਵੀ ਤੁਸੀਂ ਤੇ ਖੱਤਰੀ ਜਿਹੜਾ, ਫਿਰ ਇਹਨੇ ਨਾਂ ਬਦਲੇ। ਇਹ ਜਿਹੜਾ ਸਿੰਘ ਨਾਂ ਹੈ ਨਾ, ਹਾਂਜੀ ਇਹ ਉਦੋਂ ਲੱਗਣ ਲੱਗਾ, ਪਹਿਲੋਂ ਸਿੰਘ ਨਾਂ ਨਹੀਂ ਸੀ ਹੁੰਦਾ। ਅੱਛਾ ਉਦੋਂ ਲੱਗਣ ਲੱਗਿਆ। ਇਹ ਸਿੰਘ ਨਾਂ ਉੱਥੋਂ ਤੇ ਰਿਹਾ, ਅੱਛਾ ਸਿੰਘ ਨਾਂ ਸ਼ੇਰ ਦਾ ਹੈ। ਹੂੰ ਹਾਂਜੀ, ਵੀ ਤੁਸੀਂ ਤਾਂ ਸੱਜ ਗਏ ਜੇ। ਦਇਆ ਰਾਮ ਤੋਂ ਦਇਆ ਸਿੰਘ ਬਣ ਗਿਆ, ਧਰਮਚੰਦ ਤੋਂ ਧਰਮ ਸਿੰਘ ਬਣ ਗਿਆ ਹੈ, ਮੋਹਕਮ ਚੰਦ ਤੋਂ ਮੋਹਕਮ ਸਿੰਘ ਬਣ ਗਿਆ, ਸਿਰਾਂ ਤੋਂ ਸਾਹਿਬ ਦਾਸ ਤੋਂ ਸਾਹਿਬ ਸਿੰਘ ਬਣ ਗਿਆ। ਪੰਜੇ ਤੁਸੀਂ ਸਿੰਘ ਸੱਜ ਗਏ ਜੇ, ਤਾਂ ਹੁਣ ਮੈਨੂੰ ਵੀ ਸਿੰਘ ਸਜਾਓ। ਤੇ ਉਹਨਾਂ ਆਖਿਆ ਵੀ ਭਾਈ ਦਇਆ ਸਿੰਘ ਜਿਹੜਾ ਸੀ ਨਾ, ਇਹ ਫਿਰ ਸੀਨੀਅਰ ਮੰਨਿਆ ਗਿਆ ਕਿ ਉਹ ਸਭ ਤੋਂ ਪਹਿਲਾਂ ਸੀਸ ਉਹਨੇ ਦਿੱਤਾ ਸੀ। ਅੱਛਾ 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 ਉਹ ਆਖਣ ਲੱਗਾ ਮਹਾਰਾਜ ਅਸੀਂ ਤੇ ਸਿਰ ਦੇ ਕੇ ਅੰਮ੍ਰਿਤ ਲਿਆ, ਅੱਛਾ ਤੁਸੀਂ ਕੀ ਦੇ ਰਹੇ ਹੋ? ਉਹ ਗੁਰੂ ਗੋਬਿੰਦ ਸਿੰਘ ਜੀ ਆਖਣ ਲੱਗੇ ਮੇਰਾ ਵੀ ਸਿਰ ਹਾਜ਼ਰ ਹੈ। ਅੱਛਾ ਤੇ ਹੱਸ ਕੇ ਨਾ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਅਸੀਂ ਇੱਕ ਗਰੀਬ ਨਿਮਾਣੇ ਅੱਛਾ ਮੈਂ ਕਿਹਾ ਬਣ ਗਈ ਤੁਸੀਂ ਤੇ ਅਸੀਂ ਵੀ ਇੱਕ ਸਿਰ ਦਈਏ, ਤੂੰ ਸ਼ਹਿਨਸ਼ਾਹ ਸਾਰਾ ਕੁਛ ਦਾ ਮਾਲਕ ਤੂੰ, ਅੱਛਾ ਆਲ ਪਤਾਲ ਦੇ ਤੁਸੀਂ ਮਾਲਕ ਤੇ ਤੁਸੀਂ ਵੀ ਇੱਕ ਸਿਰ ਦਿਓ। ਤੇ ਫਿਰ ਤੇ ਬਰਾਬਰਤਾ ਹੋ ਗਈ, ਫਿਰ ਫਰਕ ਤੇ ਕੋਈ ਨਾ ਰਿਹਾ। ਅੱਛਾ ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1-2 ਮਿੰਟ ਜਿਹੜੇ ਨੇ ਅੱਖਾਂ ਬੰਦ ਕਰਕੇ ਤੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਉਹਨਾਂ ਆਪਣੀ ਬਿਰਤੀ ਜੋੜੀ। ਅੱਛਾ ਤੇ ਫਿਰ ਅੱਖਾਂ ਖੋਲ ਕੇ ਆਖਿਆ, ਉਹਨੇ ਆਖਿਆ ਭਾਈ ਦਇਆ ਸਿੰਘ ਜੀ ਤੁਸੀਂ ਇੱਕ ਇੱਕ ਸਿਰ ਦਿੱਤਾ, ਮੈਂ ਸਾਰੇ ਪਰਿਵਾਰ ਦੇ ਸਾਰੇ ਆਪਣੇ ਸਰਵੰਸ ਦੇ ਸਿਰ ਖਾਲਸਾ ਪੰਥ ਤੋਂ ਵਾਰ ਦਿਆਂਗਾ। ਉਹਨਾਂ ਨੇ ਫਿਰ ਵਾਰੇ ਵੀ ਨੇ। ਉਹਨਾਂ ਦੇ ਨਜ਼ਦੀਕੀ ਜਿਹੜੇ ਨਾ ਉਹ ਮਤਲਬ ਲਗਭਗ 28-30 ਸਿਰ ਜਿਹੜੇ ਸੀ ਨਾ ਸ਼ਹੀਦੀਆਂ ਉਹਨਾਂ ਦੀਆਂ ਹੋਈਆਂ। ਇਹ ਇਸ ਤਰ੍ਹਾਂ ਕਰਕੇ ਅੰਮ੍ਰਿਤ ਤਿਆਰ ਹੁੰਦਾ ਹੈ। ਹੁਣ ਵੀ ਜਦੋਂ 5 ਸਿੰਘ ਤਿਆਰ ਕਰਦੇ ਨੇ, ਅੱਛਾ ਹੁਣ ਵੀ 5 ਸਿੰਘ 5 ਹੀ ਕਰਦੇ ਨੇ। ਜੇ ਪਾਵਰ 5 ਕੋਲ ਹੀ ਹੈ, ਇਕੱਲਾ ਬੰਦਾ ਨਹੀਂ ਕੋਈ ਕੰਮ ਕਰ ਸਕਦਾ। ਸਹੀ ਹੋ ਗਿਆ। ਨਹੀਂ ਇਹ ਸਿਰਫ ਇੰਡੀਆ ਦੇ ਵਿੱਚ ਹੀ ਤਿਆਰ ਕਰਦੇ ਕਿ ਹੋਰ ਮੁਲਕਾਂ ਦੇ ਵਿੱਚ ਵੀ? ਬਿਲਕੁਲ ਜੀ, ਜਿੱਥੋਂ ਤੱਕ ਦੁਨੀਆ ਵਸਦੀ ਹੈ। ਅੱਛਾ ਅੱਛਾ ਉੱਥੇ 5 ਪਾਕਿਸਤਾਨ 'ਚ ਵੀ ਤਿਆਰ ਹੁੰਦਾ, ਇੱਥੇ ਨਨਕਾਣਾ ਸਾਹਿਬ ਵੀ ਤਿਆਰ ਹੋਇਆ ਹੁਣ। ਅੱਛਾ 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 ਇਹ ਪਾਵਰ ਜਿਹੜੀ ਹੈ ਅੱਛਾ ਜਦੋਂ ਇਹ ਚੱਖ ਲੈਣਾ ਹਾਂਜੀ, ਉਸ ਤੋਂ ਬਾਅਦ ਮੀਟ ਸ਼ੀਟ ਐਵੇਂ ਦੀ ਕੋਈ ਸ਼ੈ ਨਹੀਂ ਖਾਣੀ? ਕੋਈ ਸ਼ੈ ਨਹੀਂ ਖਾਣੀ। ਉਹਦੇ ਵਿੱਚ ਜਿਹੜੀ ਆਪਣੇ ਤੋਂ ਛੋਟੀ ਹੈ, ਹਦਾਇਤਾਂ ਨੇ ਉਹਦੀਆਂ। ਹਾਂਜੀ ਆਪਣੇ ਤੋਂ ਛੋਟੀ ਹੈ ਉਹਨੂੰ ਆਪਣੀ ਬੇਟੀ ਸਮਝਣਾ, ਜਿਹੜੀ ਆਪਣੇ ਬਰਾਬਰ ਦੀ ਹੈ ਉਹਨੂੰ ਭੈਣ ਸਮਝਣਾ ਹੈ, ਅੱਛਾ ਜਿਹੜੀ ਆਪਣੇ ਤੋਂ ਵੱਡੀ ਹੈ ਉਹਨੂੰ ਆਪਣੀ ਮਾਤਾ ਮਾਂ ਸਮਝਣਾ। ਵਾਹ ਜੀ ਵਾਹ। ਗਰੀਬ ਦੀ ਰਾਖੀ ਕਰਨੀ ਹੈ, ਗਰੀਬ ਦੀ ਮਦਦ ਕਰਨੀ ਹੈ। ਕਿਸੇ ਨਾਲ ਧੱਕਾ ਹੁੰਦਾ ਹੈ, ਤੁਹਾਡੀ ਜਾਨ ਲੱਗਦੀ ਹੈ ਤੇ ਆਪਣੀ ਜਾਨ ਵਾਰ ਦਿਓ, ਪਰ ਉਹਦੀ ਰਾਖੀ ਕਰੋ। ਵਾਹ ਜੀ ਵਾਹ। ਇਹ ਹਦਾਇਤਾਂ ਨੇ ਸਾਨੂੰ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।